ਵੰਡ ਤੋਂ ਬਾਅਦ ਪਹਿਲੀ ਦਫਾ ਗੱਲ ਕਰਾਉਣ ਲੱਗਿਆ ਤੇ ਇਹ ਲੋ ਗੱਲ ਕਰੋ ਜੀ। ਲਓ ਜੀ ਇਹ ਜੇ ਤੁਹਾਡੇ ਜਿਹੜੇ ਹੈਗੇ ਨੇ ਮਾਮੇ ਦੇ ਬੇਟੇ ਜੇ ਮਾਮੇ ਦੇ ਮੁੰਡਾ ਇਹ ਬੈਠਾ ਜੇ ਗੱਲ ਕਰ ਲਓ। ਤੁਸੀਂ ਸਾਡੀ ਫੁੱਫੀ ਦਾ ਪੁੱਤਰ ਹੋ ਤੇ ਅਸੀਂ ਮਾਮੇ ਦੇ ਪੁੱਤਰ ਹਾਂ। ਉਹ ਵਧਾਵਾ ਹੀ ਫੌਤ ਹੋ ਗਿਆ ਉਹ ਵੀ जी अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਤੇ ਇਸ ਵੀਡੀਓ ਦੇ ਵਿੱਚ ਅਸੀਂ ਦੋ ਵਿਛੜੇ ਭਰਾਵਾਂ ਨੂੰ ਜਿਹੜਾ ਨਾ ਉਹ ਇੱਕ ਵੀਡੀਓ ਕਾਲ ਦੇ ਜ਼ਰੀਏ ਮਿਲਾਵਾਂਗੇ। ਸਾਡੇ ਇੱਕ ਦੋਸਤ ਭਾਈ ਨੇ ਮਨਦੀਪ ਸਿੰਘ ਹਰਿਆਣਾ ਦੇ ਵਿੱਚ, ਉਹਨਾਂ ਨੇ ਇੱਕ ਵੀਡੀਓ ਮੈਨੂੰ ਘੱਲੀ ਸੀ ਤੇ ਮੈਂ ਫਿਰ ਉਹਦੇ ਤੇ ਕੰਮ ਕਰਦੇ ਹੋਇਆ ਇਹ ਜਿਹੜੇ ਇੰਡੀਆ ਵਾਲੇ ਜਿਹੜੇ ਸਨ ਬਜ਼ੁਰਗ ਹਿੰਦੂ, ਉਹਨਾਂ ਦੇ ਜਿਹੜੇ ਪਾਕਿਸਤਾਨ ਦੇ ਵਿੱਚ ਵਿਛੜਾ ਪਰਿਵਾਰ ਹੈਗਾ ਗੋ ਕਿ ਮੁਸਲਮਾਨ ਹੋ ਗਿਆ, ਤੇ ਮੈਂ ਫਿਰ ਉਹਨਾਂ ਨਾਲ ਇਹਨਾਂ ਦਾ ਰਾਬਤਾ ਕਰਵਾ ਰਿਹਾ ਵਾਂ। ਵੀਡੀਓ ਵੇਖੋ। ਮੇਰਾ ਨਾਮ ਸ਼ਾਮ ਲਾਲ ਹੈ ਜੀ। 1958 ਦੇ ਵਿੱਚ ਅਸੀਂ ਪਾਕਿਸਤਾਨ 15 ਦਿਨ ਲਈ ਵੀਜ਼ਾ ਖੋਲ੍ਹਿਆ ਸੀ। ਲਾਹੌਰ 'ਤੇ ਖੇਡ ਹੋਈ ਸੀ ਤਾਂ ਉਹਨਾਂ 15 ਦਿਨ ਦਾ ਐਲਾਨ ਕੀਤਾ ਸੀ ਵੀ ਖੇਡ ਜਿਹੜੀ ਹੈ ਤੁਸੀਂ ਜਿਹੜੀ ਹੈ ਆਪਣੇ ਜਾ ਸਕਦੇ ਹੋ, ਵੇਖ ਸਕਦੇ ਹੋ, ਤੇ ਆਪਣਾ ਜੇ ਕੋਈ ਤੁਹਾਡਾ ਆਲੇ ਦੁਆਲੇ ਰਿਸ਼ਤੇਦਾਰ ਵੀ ਰਹਿੰਦਾ ਉਹਨੂੰ ਵੀ ਮਿਲ ਸਕਦੇ ਹੋ। ਅਸੀਂ ਉਸ ਤੋਂ ਬਾਅਦ ਅਸੀਂ ਲਾਹੌਰ ਤੋਂ ਹੋ ਕੇ ਵਾਹਗਾ ਬਾਰਡਰ ਅਟਾਰੀ ਵਾਲਾ ਅਸੀਂ ਬਾਰਡਰ ਪਾਰ ਕੀਤਾ ਤੇ ਲਾਹੌਰੋਂ ਹੋ ਕੇ ਅਸੀਂ ਆਪਣੇ ਜ਼ਿਲ੍ਹਾ ਸਾਡਾ ਪਸਰੂਰ ਪਿੰਡ ਹਲਕੜੇ ਅਸੀਂ ਉੱਥੇ ਗਏ ਆ। ਮਾਮੇ ਦਾ ਕੀ ਨਾਮ ਆ? ਮੇਰੇ ਮਾਮੇ ਦਾ ਨਾਮ ਉਸ ਟਾਈਮ ਕਰਤਾਰ ਚੰਦ ਸੀ ਤੇ ਮੇਰੀ ਮਾਮੀ ਦਾ ਨਾਮ ਮੈਨੂੰ ਯਾਦ ਨਹੀਂ ਹੈਗਾ। ਜਦੋਂ ਮੁਸਲਮਾਨ ਬਣ ਗਏ ਹਾਂ, ਉਸ ਤੋਂ ਬਾਅਦ ਅਸੀਂ ਉੱਥੇ 15 ਦਿਨ ਤੋਂ ਰਹਿਣ ਤੋਂ ਬਾਅਦ ਅਸੀਂ ਇੱਥੇ ਵਾਪਸ ਹਿੰਦੁਸਤਾਨ ਆ ਗਏ ਤੇ ਉਸ ਤੋਂ ਬਾਅਦ ਸਾਨੂੰ ਚਿੱਠੀ ਆਈ ਵੀ ਉਹ ਮਤਲਬ ਮੁਸਲਮਾਨ ਬਣ ਗਏ ਦੇ ਆ। ਉਹਦਾ ਨਾਮ ਗੁਲਾਮ ਮੁਹੰਮਦ ਹੋ ਗਿਆ। ਕਰਤਾਰ ਚੰਦ ਤੋਂ ਗੁਲਾਮ ਹਾਂ, ਕਰਤਾਰ ਚੰਦ ਤੋਂ ਗੁਲਾਮ ਮੁਹੰਮਦ ਹੋ ਗਿਆ। ਉਸ ਤੋਂ ਬਾਅਦ ਫਿਰ ਮਤਲਬ ਚਿੱਠੀ ਟੁੱਟੀਆਂ ਨਹੀਂ ਆਈਆਂ ਕਾਫੀ ਦੇਰ, ਤੇ ਅਸੀਂ ਹੁਣ ਇਸ ਟਾਈਮ ਮਤਲਬ ਲੁਧਿਆਣੇ ਵਿੱਚ, ਪਹਿਲਾਂ ਅੰਮ੍ਰਿਤਸਰ ਰਹਿੰਦੇ ਹੁਣ ਲੁਧਿਆਣੇ ਆ ਗਏ ਦੇ ਆ। ਲੋ ਜੀ ਇਹ ਪਿੰਡ ਹੈਗਾ ਅਲਕੜੇ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੇ ਇਹ ਹੈਗਾ ਜਿਹੜੇ ਬਜ਼ੁਰਗ ਸਨ ਕਨਵਰਟਡ ਹਿੰਦੂ ਤੋਂ ਮੁਸਲਮਾਨ ਬਣੇ, ਬਾਬਾ ਅਬਦੁਰਰਹਿਮਾਨ। ਤੇ ਹੁਣ ਇਸ ਵੇਲੇ ਮੈਂ ਜਾ ਰਿਹਾ ਵਾਂ ਉਹਨਾਂ ਦੇ ਜਿਹੜੇ ਬੇਟੇ ਨੇ ਇੱਥੇ, ਕਿਉਂਕਿ ਬਾਬਾ ਅਬਦੁਰਰਹਿਮਾਨ ਜਿਹੜੇ ਸਨ ਉਹਨਾਂ ਦਾ ਤੇ ਉਹ ਤਾਂ ਪੂਰੇ ਹੋ ਗਏ ਨੇ, ਉਹਨਾਂ ਦਾ ਇੰਤਕਾਲ ਹੋ ਗਿਆ। ਤੇ ਮੈਨੂੰ ਪਤਾ ਲੱਗਾ ਕਿ ਉਹਨਾਂ ਦੇ ਬੇਟੇ ਵੱਡੇ ਜਿਹੜੇ ਨੇ ਉਹ ਵੀ ਬਜ਼ੁਰਗ ਬਣੇ ਨੇ, ਉਹ ਪੱਠੇ ਲੈਣ ਗਏ ਨੇ ਆਪਣੀਆਂ ਖੇਤਾਂ ਦੇ ਵਿੱਚ, ਆਪਣੀਆਂ ਫਸਲਾਂ 'ਚ। ਤੇ ਮੈਂ ਕਿਹਾ ਕਿ ਚਲੋ ਉੱਥੇ ਜਾ ਕੇ ਤੇ ਉਹਨਾਂ ਨੂੰ ਜਾ ਕੇ ਗੱਲ ਕਰਾਉਂਦੇ ਹਾਂ ਤੇ ਨਾਲੇ ਮਿਲ ਕੇ ਆਉਂਦੇ ਹਾਂ। ਤੇ ਇਹ ਜਨਾਬ ਲੱਗਦਾ ਉਹ ਬੈਠੇ ਨੇ ਬਜ਼ੁਰਗ, ਇਹ ਨੇ। ਉਹ ਪੱਠੇ ਲੈ ਕੇ ਆ ਰਹੇ ਨੇ। ਵੱਢ ਰਹੇ ਜੀ ਪੱਠੇ? ਅੱਛਾ ਅੱਛਾ, ਮੈਂ ਆਖਿਆ ਮੈਂ ਬਜ਼ੁਰਗ ਪੱਠੇ ਵੱਢਦੇ ਹੋਣੇ, ਉਹਨਾਂ ਨੂੰ ਪੱਠੇ ਮੈਂ ਚੁਕਾ ਦਿਆਂਗਾ, ਲੇਕਿਨ ਤੁਹਾਂ ਤੇ ਚੌਕੀ ਲੈਣੇ, ਤੁਸੀਂ ਤਾਂ ਹਲੇ ਕਾਇਮ ਹੋ ਮਾਸ਼ਾਅੱਲਾ। ਆਹੋ ਨਹੀਂ, ਮੈਂ ਬਸ ਆਇਆ ਸਾਂ। ਵਾਹ ਜੀ ਵਾਹ। ਤੇ ਪੱਠੇ ਜਿਹੜੇ ਵੱਢ ਲੈਂਦੇ ਆਪੀ? ਪੱਠੇ ਬਣਾ ਮਾਲ ਵਖਾਲਾਂ। ਵਾਹ ਜੀ ਵਾਹ। ਚਲੋ ਘਰ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ? ਠੀਕ ਹੋ? ਲਓ ਜੀ ਇਹ ਜੀ ਬਾਬਾ ਜੀ ਨੇ ਗੱਲ ਕਰਾਓ ਜੀ। ਦੋਸਤੋ ਇਹ ਸਾਡੇ ਇੱਕ ਭਰਾ ਸਨ ਇੰਡੀਆ, ਇੱਕ ਮਿੰਟ ਜੀ, ਸਾਡੇ ਇੱਕ ਭਰਾ ਸਨ ਹਿੰਦੂ ਭਰਾ ਇੰਡੀਆ ਦੇ ਵਿੱਚ, ਤੇ ਉਹਨਾਂ ਦੇ ਮਾਮੇ ਸਨ ਇਹ ਪਿੰਡ ਪਸਰੂਰ, ਤਹਿਸੀਲ ਪਸਰੂਰ ਦੇ ਅਲਕੜੇ ਦੇ ਵਿੱਚ। ਉਹਨਾਂ ਦੀ ਜਿਹੜੀ ਮਾਮੇ ਸਨ ਉਹ ਤੇ ਹੁਣ ਫੌਤ ਹੋ ਗਏ ਨੇ। ਉਹ ਫਿਰ ਵੰਡ ਤੋਂ ਬਾਅਦ ਮੁਸਲਮਾਨ ਹੋ ਗਏ ਤੇ ਅੱਜ ਅਸੀਂ ਉਹਨਾਂ ਨੂੰ ਲੱਭਦੇ ਲਬਾਂਦੇ, ਇੱਕ ਉਹਨਾਂ ਦਾ ਕਜ਼ਨ ਯਾਨੀ ਕਿ ਭਰਾ ਇੱਥੇ ਵੀ ਹੈ ਪਾਕਿਸਤਾਨ ਪੰਜਾਬ ਦੇ ਪਿੰਡ ਅਲਕੜੇ 'ਚ, ਤੇ ਇੱਕ ਬੈਠੇ ਨੇ ਲੁਧਿਆਣੇ ਦੇ ਵਿੱਚ। ਤੇ ਇਹਨਾਂ ਦੀ ਤਕਰੀਬਨ ਵੰਡ ਤੋਂ ਬਾਅਦ ਪਹਿਲੀ ਦਫਾ ਗੱਲ ਕਰਾਉਣ ਲੱਗਿਆ ਤੇ ਇਹ ਲੋ ਗੱਲ ਕਰੋ ਜੀ। ਲਓ ਜੀ ਇਹ ਜੇ ਤੁਹਾਡੇ ਜਿਹੜੇ ਹੈਗੇ ਨੇ ਮਾਮੇ ਦੇ ਬੇਟੇ ਜੇ ਮਾਮੇ ਦੇ ਮੁੰਡਾ ਇਹ ਬੈਠਾ ਜੇ ਗੱਲ ਕਰ ਲਓ। ਅੱਛਾ ਜਦੋਂ ਮੈਂ ਉੱਥੇ ਆਇਆ ਵਾ ਸਾਰਿਆਂ ਨੂੰ ਕਰਤਾਰ ਚੰਦ ਸੀ ਉਦੋਂ। ਆਹੋ ਉਸ ਤੋਂ ਬਾਅਦ ਫਿਰ ਪਤਾ ਲੱਗਾ ਵੀ ਇੱਕ ਮਿੰਟ, ਆਹ ਅਬਜ਼ਰ ਮਾਰ ਰੱਖਿਆ ਗਿਆ ਨਾ ਹੁਣ। ਉਹ ਫਿਰ ਉਸ ਤੋਂ ਬਾਅਦ ਹਾਂਜੀ ਉਹਦੇ ਨਾਂ ਅਬਜ਼ਰ ਮਾਰ ਰੱਖਿਆ ਤੇ ਅੱਗੋਂ ਅਸੀਂ 6 ਭਰਾ ਆ। ਅਸੀਂ ਉਹ ਬੈਲ ਦੀ ਬਣਾਈ। ਅਸੀਂ ਮਤਲਬ ਸਾਡਾ ਪਤਾ ਵੀ ਹੁੰਦਾ ਸੀ। ਅਸੀਂ ਅੱਗੋਂ 6 ਭਰਾ ਵਾਂ, ਸਾਡਾ ਬੜਾ ਵੱਡਾ ਖਾਨਦਾਨ ਬਣਿਆ ਐਵੇਂ। ਤੁਸੀਂ ਸਾਡੀ ਫੁੱਫੀ ਦਾ ਪੁੱਤਰ ਹੋ ਠੀਕ ਹੈ ਜੀ, ਠੀਕ। ਤੇ ਅਸੀਂ ਮਾਮੇ ਦੇ ਪੁੱਤਰ ਹਾਂ। ਠੀਕ ਹੈ।
ਸਾਡੀ ਮਾਂ ਦਾ ਨਾਂ ਸੀ ਉਹ ਵੀਰਾਂ ਦੇਈ ਸੀ ਹਾਂ ਮੇਰੀ ਮਾਂ ਦਾ ਨਾਂ ਆਹੋ ਵੀਰਾਂ ਦੇਈ ਉਹਦੇ ਨਾਲ ਨਿਵਾਹ ਸੀ ਸਰਦਾਰਾਂ ਸੀ ਹਾਂ ਤੇ ਤੁਹਾਡੀ ਜਿਹੜੀ ਮਾਂ ਸੀ ਉਹਦੇ ਨਾਲ ਉਹਦੇ ਨਾਲ ਸ਼ਰੀਫਾ ਸੀ ਸਰਦਾਵਾਂ ਸੀ ਉਹ ਪਹਿਲਾਂ ਸਿਆਲਕੋਟ ਰਹਿੰਦੇ ਸਨ ਬਾਬੇ ਦੇ ਹਾਂਜੀ ਪਹਿਲਾਂ ਸਿਆਲਕੋਟ ਰਹਿੰਦੇ ਸਨ ਤੇ ਉਹਦਾ ਸਾਡਾ ਜਿਹੜਾ ਮਤਲਬ ਭਣੋਈਆ ਸੀ ਉਹਦੇ ਨਾਲ ਦੂਜਾ ਬੁੱਧੂ ਸੀ ਸਿਆਲਕੋਟ ਵਾਲੇ ਨਾਲ ਮੇਰਾ ਦੋਸਤ ਸੀ ਜੋ ਆਹੋ ਮੇਰਾ ਬਾਪ ਸੀ ਉਹ ਆਹੋ ਹਾਂਜੀ ਦੁੱਧੂ ਚੱਲ ਇੱਧਰ ਨਹੀਂ ਹੋ ਹੁਣ ਸਾਹਮਣੇ ਉਹ ਹੁੰਦਾ ਹੀ ਉਹਨੇ ਬਾਬੇ ਦੀ ਬਣੀ ਆ ਸਾਡੀ ਬੜੀ ਇਹਨਾਂ ਨੇ ਸ਼ਾਬਾਸ਼ ਦੇ ਅਸੀਂ ਉੱਥੇ ਸੁਣੋ ਦੀ ਠੀਕ ਹੈ ਜੀ ਦੱਸੋ ਨੌਕਰੀ ਇਹ ਵੀ ਹੁੰਦਾ ਜੀ ਸਾਡਾ ਇੱਕ ਫੁੱਫੜ ਆਹੋ ਹੈ ਸੀ ਨੌਕਰੀ ਪਿੰਡ ਸੀ ਨਾ ਤੁਹਾਡੇ ਨੌਕਰੀਆਂ ਕੋਲ ਉਹ ਵਧਾਵਾ ਦਾ ਉਹ ਵੀ ਉਹਦਾ ਨਾਮ ਵਧਾਵਾ ਰਾਮ ਸਿੰਘ ਵਧਾਵਾ ਹੀ ਫੌਤ ਹੋ ਗਿਆ ਉਹ ਵੀ ਫੌਤ ਹੋ ਗਿਆ ਅੱਛਾ ਹਾਂ ਕਾਫੀ ਦਿਨ ਪਤਾ ਉਹਨਾਂ ਦਾ ਵੀ ਉਹਨਾਂ ਨੂੰ ਮੈਂ ਮਿਲ ਕੇ ਆਇਆ ਮੈਂ ਆਇਆ ਹਾਂ ਠੀਕ ਹੈ ਤੇ ਜਦੋਂ ਸਾਡਾ ਇੱਕ ਸਾਡਾ ਮਾਮੇ ਕਰਤਾਰ ਤੋਂ ਛੋਟਾ ਹੁੰਦਾ ਸੀ ਸਰਦਾਰਾ ਆਹੋ ਉਹ ਵੀ ਫੌਤ ਹੋ ਗਿਆ ਉਹਦੀ ਲੱਗੀ ਦੀ ਸੀ ਉਹ ਫੌਤ ਖੋਦ ਹਨਾ ਉਹ ਵੀ ਫੌਤ ਹੋ ਗਿਆ ਉਦੋਂ ਮੈਂ ਮਿਲ ਕੇ ਆਇਆ ਸੀ ਕਿ ਉਹਨਾਂ ਨੂੰ 14-15 ਦਿਨ ਮੈਂ ਰਿਹਾ ਸਾਂ ਉੱਥੇ ਆਹੋ ਪਤਾ ਹੈ ਉਸ ਤੋਂ ਬਾਅਦ ਫਿਰ ਮਤਲਬ ਹੁਣ ਗੱਲਬਾਤ ਹੋਈ ਤੁਹਾਡੇ ਨਾਲ ਠੀਕ ਹੈ ਕੋਈ ਜੀ ਬੜੀ ਮਿਹਰਬਾਨੀ ਹਾਂ ਜੀ ਚਲੋ ਜੀ ਠੀਕ ਹੈ ਚਲੋ ਠੀਕ ਹੈ ਲਓ ਜੀ ਪਹੁੰਚਾਂਗੇ ਹਾਂਜੀ ਹਾਂ, ਠੀਕ ਹੈ ਜੀ ਠੀਕ ਹੈ ਮਿਲਾਂਗੇ ਇਨਸ਼ਾਅੱਲਾ ਮਿਲਾਂਗੇ ਕਿਉਂ ਨਹੀਂ ਮਿਲਣਾ ਮਿਲਾਂਗੇ ਇਨਸ਼ਾਅੱਲਾ ਹਾਂ ਵਾਹ ਜੀ ਲਓ ਜੀ ਚਾਚਾ ਜੀ ਇਹ ਸਾਡਾ ਮਕਸਦ ਸੀ ਭਰਾ ਦਿਓ ਜੀ। ਉਹ ਬੜਾ ਯਾਦ ਕਰਦਾ ਸੀ ਤੇ ਤੁਹਾਨੂੰ ਵੀ ਖੁਸ਼ੀ ਹੋਈ ਅੱਛਾ ਚਾਚਾ ਜੀ ਕੀ ਨਾਂ ਹੈ ਆਪਣਾ ਮੇਰਾ ਨਾਮ ਪਹਿਲਾਂ ਚੰਨਾ ਸੀ ਪਹਿਲਾਂ ਚੰਨਾ ਸੀ ਠੀਕ ਹੈ ਤੇ ਹੁਣ ਹੁਣ ਅਸਲਮ ਮੁਹੰਮਦ ਅਸਲਮ ਅਮਮ ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ ਉਹਦਾ ਨਾਂ ਕਰਤਾਰ ਸੀ ਕਰਤਾਰ ਚੰਦ ਆਹ ਠੀਕ। ਤੇ ਹੁਣ ਅਬਦੁਰਰਹਿਮਾਨ ਅਬਦੁਰਰਹਿਮਾਨ ਮੁਸਲਮਾਨ ਜਦੋਂ ਹੋਏ ਨੇ ਆਹ। ਅੱਛਾ ਤੇ ਕਿਦੋਂ ਦਾ ਤੁਹਾਡਾ ਜਿਹੜੇ ਇੰਡੀਆ ਤੁਹਾਡੇ ਕੌਣ ਗਏ ਸਨ ਜਦੋਂ ਵੰਡ ਹੋਈ ਤੇ ਉਦੋਂ ਬਾਅਦ ਗੱਲ ਉਹਨਾਂ ਪਿੰਡ ਸਾਡੇ ਨਾ ਉਤੋਂ ਜਦੋਂ ਸਾਡੇ ਕੋਲ ਵਾਪਸ ਪਰਤ ਕੇ ਆਏ ਨੇ ਫਿਰ ਨਹੀਂ ਗਿਆ ਕੌਣ ਸੀ ਹੈਂ? ਕੌਣ ਸੀ ਗਿਆ ਤੁਹਾਡਾ ਕੌਣ ਸੀ ਵਾਲਦ ਦਾ ਕੋਈ ਭਰਾ ਸੀ ਨਹੀਂ ਭੈਣਾਂ ਸਨ ਇਹ ਭੈਣਾਂ ਨਹੀਂ ਅੱਛਾ ਠੀਕ ਹੈ ਠੀਕ ਸਿਆਲਕੋਟ ਦੀਆਂ ਸਿਆਲਕੋਟ ਰਹਿੰਦੀਆਂ ਸਨ ਅੱਛਾ ਹਾਂਜੀ ਉੱਥੋਂ ਦਾ ਕਿ ਦੱਸਦਾ ਨਹੀਂ ਮੇਰਾ ਜਿਹੜਾ ਸਿੱਧਾ ਬੁੱਧੂ ਮੇਰਾ ਪਿਓ ਸੀ ਅੱਛਾ ਤੁਹਾਡੇ ਵਾਲਦ ਸਾਹਿਬ ਦੀਆਂ ਭੈਣਾਂ ਕਿੰਨੀਆਂ ਗਈਆਂ ਸਨ ਉਹ ਦੋ ਸਨ ਕੀ ਨਾਂ ਸੀ ਉਹਨਾਂ ਦੇ ਉਹਨਾਂ ਨੇ ਇੱਕ ਤਾਂ ਦੂਜੀ ਸੀ ਸਰਦਾਰਾ ਸੀ ਜੀ ਤੇ ਇੱਕ ਨਾਲ ਦੇ ਉਹਨਾਂ ਦੇ ਟਾਈਮ ਦੇ ਵਿੱਚ ਸੀ ਸ਼ਰੀਫਾਂ ਸੀ ਐਸਾ ਨਾਂ ਸੀ ਦੋ ਨਾਂ ਅੱਛਾ ਇਹ ਟੁਰ ਗਈਆਂ ਉੱਥੇ ਉਸੇ ਤੁਰ ਗਈਆਂ ਤੇ ਤੁਹਾਡਾ ਨਾਲ ਰਾਬਤਾ ਕਿਦੋਂ ਤੱਕ ਰਿਹਾ ਇਹਨਾਂ ਦਾ ਸਾਡਾ ਰੱਬ ਦਾ ਉਹ ਪਹਿਲਾਂ ਕੋਈ ਦਿਆ ਸੀ 15-16 ਸਾਲ ਠੀਕ ਹੈ ਇੱਕ ਵਾਰੀ ਦੋ ਵਾਰੀ ਫਿਰ ਸਾਡਾ ਸਾਦਕ ਜਿਹੜਾ ਇਹ ਵੀ ਉੱਥੇ ਪਹੁੰਚਿਆ ਠੀਕ ਹੈ ਇਹ ਗਿਆ ਸੀ ਉੱਥੇ ਇਹ ਹੋਇਆ ਵੇ ਅੱਛਾ ਤਾਂ ਅਸੀਂ ਨਹੀਂ ਗਏ ਇਹ ਬਾਅਦ ਹੀ ਮਤਲਬ ਇਹ ਕੰਮ ਹੋਇਆ ਸਾਡੇ ਜਿਹੜਾ ਜਿਹਨਾਂ ਨੂੰ ਜੰਮਤਾ ਮੁੰਡਾ ਸਾਦਕ ਇਹ ਹੋਇਆ ਵੇ ਅੱਛਾ ਤੇ ਤੁਹਾਡੇ ਜਿਹੜੇ ਵਾਲਦ ਸਾਹਿਬ ਸਨ ਉਹ ਕਿਦੋਂ ਮੁਸਲਮਾਨ ਹੋਏ ਸਨ ਅਸੀਂ ਹੋਏ ਹਾਂ 47 ਤੋਂ 65 ਚ 65 ਦੇ ਵਿੱਚ 65 ਅੱਛਾ ਠੀਕ ਹੈ ਅੱਛਾ 65 ਦੇ ਵਿੱਚ ਤੁਸੀਂ ਮੁਸਲਮਾਨ ਹੋ ਗਏ ਹਾਂ ਤੇ ਉਹ ਨਾਮ ਵੀ ਫਿਰ ਬਦਲੇ ਗਏ ਫੇਰ ਬਦਲ ਤੇ ਇਹ ਜਿਹੜੇ ਤੁਹਾਡੇ ਉੱਤੇ ਫੈਮਿਲੀ ਏ ਇਹਦੇ ਨਾਲ ਤੁਸੀਂ ਅੱਜ ਗੱਲ ਕੀਤੀ ਏ ਤੁਹਾਡਾ ਭਰਾ ਹੀ ਲੱਗਦਾ ਕਿਹਦਾ ਲੱਗਿਆ ਆ ਕੀ ਬਾਤ ਹੈ ਖੁਸ਼ ਹੋਇਆ ਦਿਲ ਬੜਾ ਖੁਸ਼ ਹੋਇਆ ਮਿਲਣ ਨੂੰ ਦਿਲ ਕਰਦਾ ਹੈ? ਬਿਲਕੁਲ ਕਰ ਵੇਖੋ ਇਨਸ਼ਾਅੱਲਾ ਤੇ ਉਹ ਤੁਸੀਂ ਮਲਾਬਤਾ ਕਰੋ ਤੁਹਾਨੂੰ ਅਸੀਂ ਅਗਰ ਮਿਲਾ ਦਈਏ ਤੇ ਆ ਮਿਲ ਪਾਂਗੇ ਮਤਲਬ ਇੱਕ ਖੁਸ਼ ਹੋ ਜਾਓਗੇ ਨਾ ਹਾਂ ਬੜੇ ਅੱਛਾ ਤੇ ਤੁਸੀਂ ਉਹ ਯਾਦ ਤੇ ਕਰਦੇ ਹੋ ਨਾ ਕਿ ਸਾਡੀਆਂ ਫੁੱਫੀਆਂ ਉੱਥੇ ਟੁਰ ਗਈਆਂ ਆਹੋ ਉਦੋਂ ਯਾਦ ਕਰਦੇ ਹੋਣੇ ਹੋ ਹਾਂ ਯਾਰ ਬੜਾ ਕਰਦਾ ਹੈਗਾ ਅੱਛਾ। ਸਾਡੇ ਕੋਲ ਆਏ ਵੀ ਸਨ ਚਲੋ ਚਲੀਏ ਤਾਂ ਆਖੇ ਫਿਰ ਨਹੀਂ ਜਾਣਾ ਅੱਛਾ ਕਿਉਂਕਿ ਪਿੰਡਦਾਰੀ ਸੀ ਆਖਰ ਨਵੇਂ ਸੀ ਨਿਵੜਨੇ ਕਿਸੇ ਨਾਲ ਫਿਰ ਅਸੀਂ ਰਹਿ ਗਏ ਇੱਥੇ ਤੇ ਤੁਸੀਂ ਆਪਣੇ ਪਿੰਡ 'ਚ ਖੁਸ਼ ਹੋ ਬੜੇ ਖੁਸ਼ ਆ ਸੀ ਇੱਥੇ ਮੁਸਲਮਾਨ ਅਸੀਂ ਠੀਕ ਆ ਆਹੋ ਜੀ ਬਿਲਕੁਲ ਤੁਹਾਡਾ ਆਪਣਾ ਪਿੰਡ ਹੈ ਤੁਹਾਡਾ ਆਪਣਾ ਮੁਲਕ ਹੈ ਅੱਛਾ ਸਹੀ ਹੈ ਹਾਂ। ਤੇ ਇੱਥੇ ਤੁਸੀਂ ਕੀ ਕਰਦੇ ਹੋ ਜ਼ਿਮੀਂਦਾਰ ਇੱਥੇ ਵਾ ਆਪਣਾ ਡੰਗਰ ਬੱਚਾ ਰੱਖਿਆ ਜ਼ਿਮੀਦਾਰ ਆਪਣਾ ਕੰਮ ਕਰਨੇ ਪਏ ਜ਼ਿਮੀਂਦਾਰ ਕੀ ਰੱਖਿਆ ਅੱਜ ਜਾਨਵਰ ਮੱਝਾਂ ਰੱਖੀਆਂ ਡੰਗਰ ਰੱਖੇ ਨੇ ਮਈਆਂ ਦੁੱਧ ਸ਼ੁੱਧ ਦਿੰਦੀਆਂ ਨੇ ਆਹੋ ਵਾਹ ਜੀ ਵਾਹ ਸਭ ਕੋਈ ਕੋਣ ਤੇ ਤੁਸੀਂ ਪੀਂਦੇ ਹੋ ਕਿ ਨਹੀਂ ਸਾਰੇ ਹੀ ਪੀਣੇ ਆ ਕਿਉਂ ਨਹੀਂ ਪੀਂਦੇ ਕਿਉਂਕਿ ਤੁਸੀਂ ਕੰਮ ਇੰਨਾ ਕਰਦੇ ਹੋ ਨਾ ਨਹੀਂ ਕਿਉਂ ਨਹੀਂ ਤੇ ਇਹ ਪਿੰਡ ਕਿਹੜਾ ਹਲਕੜੇ ਤਹਿਸੀਲ ਅਪਸੂਰ ਤੇ ਜ਼ਿਲ੍ਹਾ ਜ਼ਿਲ੍ਹਾ ਸਿਆਲਕੋਟ ਵਾਹ ਜੀ ਵਾਹ ਅੱਛਾ ਨਾ ਲਾਗੇ ਜਾ ਕੇ ਕਿਹੜੇ ਪਿੰਡ ਨੇ ਤੇ ਕੋਈ ਪੰਜ ਚਾਰ ਇਹ ਦੂਜਾ ਝਾਸ ਕਮਾਲਪੁਰ ਚਿਸ਼ਤੀਆਂ ਡੁਗਰੀ ਇਹ ਮੋਟਾ ਪਿੰਡ ਜਿਹੜਾ ਨਾ ਸਾਡੇ ਕੋਲ ਇਹ ਕਮਾਲਪੁਰ ਚਿਸ਼ਤੀਆਂ ਅੱਛਾ ਇਹ ਵੱਡਾ ਪਿੰਡ ਹੈ ਵਾਹ ਜੀ ਵਾਹ ਹਾਂਜੀ ਫਿਰ ਕੋਲ ਪਰਾਂ ਸੋਡੀਆਂ ਨੇ ਝਾਸ ਨੇ ਸਾਰੇ ਦੁਆਲੇ ਬੇਰ ਬਾਹਰ ਕਮਣ ਨੇ ਅੱਛਾ। ਅਸਲ ਇਹ ਵੀ ਪਿੰਡ ਠੀਕ ਹੈ ਕਮਾਲਪੁਰ ਚਿਸ਼ਤੀਆਂ ਵਾਹ ਜੀ ਵਾਹ ਸਹੀ ਹੋ ਗਿਆ ਹਾਂ। ਤੇ ਤੁਹਾਡਾ ਹੁਣ ਇੱਥੇ ਕਿੰਨਾ ਕੁ ਪਰਿਵਾਰ ਹੈ ਇੱਥੇ ਤਾਂ ਤੁਹਾਡੇ ਜਿਹੜਾ ਹੈਗੇ ਵਾਲਦ ਸਾਹਿਬ ਤੋਂ ਜਿਹੜਾ ਮਤਲਬ ਭਰਾ ਅਸੀਂ- ਕਿੰਨੇ ਹੋ ਅਸੀਂ 6 ਭਰਾ ਪੀਆਂ ਤੇ 6 ਵੀ ਮੁਸਲਮਾਨ ਨੇ ਮਾਸ਼ਾਅੱਲਾ ਸੇਵੇ ਮੁਸਲਮਾਨ ਤਾਂ ਸਾਰੇ ਕੰਮ ਤੋਂ ਵੱਧ ਕੰਮ ਹੈ ਸਾਰਿਆਂ ਦਾ ਵਾਹ ਜੀ ਵਾਹ ਹਾਂਜੀ ਉਹ ਨੇ ਅੱਗੋਂ ਮੇਰੀਆਂ 5-6 ਧੀਆਂ ਸਨ
ਉਹ ਵੀ ਮੈਂ ਵਿਆਹੀਆਂ ਨੇ, ਮੇਰੇ 3 ਪੁੱਤਰ ਨੇ, ਉਹ ਵੀ ਮੈਂ ਵਿਆਹੇ ਨੇ, ਅੱਗੋਂ ਬਾਲ ਬੱਚਾ ਮੇਰੇ 7-8 ਪੋਤਰੇ ਨੇ ਮੇਰੇ ਆਪਣੇ। ਵਾਹ ਜੀ ਵਾਹ, ਹਾਂਜੀ ਕਿਆ ਕੰਮ ਤੁਸੀਂ ਤੇ ਬੜਾ ਬਾਗ ਲੱਗਿਆ ਫਿਰ। ਬੜਾ ਵੱਡਾ ਕੰਮ ਹੈ। ਸ਼ੁਕਰ ਹੈ ਅੱਲਾ ਦਾ ਜਿੰਨਾ ਵੀ ਹੈ, ਤੇ ਆਪਣੀ ਜ਼ਿੰਦਗੀ ਤੋਂ ਮੁਤਮਿਨ ਹੋ। ਬਿਲਕੁਲ। ਵਾਹ ਜੀ ਵਾਹ। ਲਓ ਜੀ ਦੋਸਤੋ, ਇਹ ਸਾਡੇ ਨਾਲ ਬਜ਼ੁਰਗ ਸਨ, ਇਹਨਾਂ ਨੇ ਗੁਫ਼ਤਗੂ ਕੀਤੀ ਹੈ, ਇਹਨਾਂ ਦੀ ਅਸੀਂ ਗੱਲ ਵੀ ਕਰਾਈ, ਇਹਨਾਂ ਦੇ ਜਿਹੜੇ ਕਜ਼ਨ ਹੈਗੇ ਨੇ ਇੰਡੀਆ ਦੇ ਵਿੱਚ, ਤੇ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਮਿਲਾ ਵੀ ਦਈਏ। ਤੇ ਇਹ ਸੀ ਅੱਜ ਦੀ ਵੀਡੀਓ। ਆਪਣੇ ਕਮੈਂਟ ਜ਼ਰੂਰ ਕਰਨਾ। ਪਿੰਡ ਅਲਗੜੇ ਤੋਂ ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।